ਕੀ ਲੱਗਦਾ ਕਿ ਫੂਲਕਾ ਸਾਹਿਬ ਦਾ ਬੀਜੇਪੀ ਦੇ ਵਿੱਚ ਜਾਣਾ ਖੁਦ ਦਾ ਡਿਸੀਜਨ ਆ ਜਾਂ ਫਿਰ ਕਿਸੇ ਤਰ੍ਹਾਂ ਦਾ ਕੋਈ ਪ੍ਰੈਸ਼ਰਾਈਜ਼ ਹੋ ਕੇ ਕੋਈ ਮਜਬੂਰੀ ਹੋ ਸਕਦੀ ਹੈ ਜੀ? ਪਰਿਵਾਰ ਨੂੰ ਵਧਾਉਣਾ, ਪਰਿਵਾਰ ਦੇ ਅੱਗੇ ਕੋਈ ਨਵਾਂ ਲਾਹ ਲੈਣਾ, ਉਹ ਚੀਜ਼ ਹੋ ਸਕਦੀ। ਕੌਮ ਖੇਰੂ ਕਰਾਤੀ ਹੈ, ਕੌਮ ਦਾ ਕੋਈ ਇਹਨਾਂ ਨੂੰ ਦਰਦ ਨਹੀਂ ਰਿਹਾ। ਜਦੋਂ ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਪਰਿਵਾਰ ਨੂੰ ਦਿੱਲੀ ਦੀ ਝੋਲੀ ਸੱਟਤਾ ਤੇ ਆਪ ਵਜ਼ੀਰੀਆਂ ਮਾਨੀਆਂ ਤੇ ਬੀਜੇਪੀ ਨਾਲ ਸਮਝੌਤਾ ਕਰਤਾ, ਉਹੀ ਖੇ ਅੱਜ ਫੁਲਕਾ ਸਾਹਿਬ ਨੇ ਉਡਾਤੀ ਹੈਗੀ ਹੈ ਕਿ ਜਿਹੜੇ 3-3 ਮਹੀਨਿਆਂ ਦੇ ਬੱਚੇ ਜਿਨ੍ਹਾਂ ਦੇ ਮੂੰਹ 'ਚ ਪੈਟਰੋਲ ਪਾ ਕੇ ਸਟੋਪਾਂ 'ਚ ਭੁੰਨੇ ਗਏ ਸੀ, ਉਹਨਾਂ ਦੇ ਨਾਮ ਦੇ ਉੱਤੇ ਇਹ ਫੰਡ ਇਕੱਠੇ ਕਰਦੇ ਰਹੇ, ਪੈਸਾ ਇਕੱਠਾ ਕਰਦੇ ਰਹੇ, ਕੇਸ ਲੜਦੇ ਰਹੇ। 42 ਸਾਲ ਕੇਸ ਲੜੇ ਇਹਨਾਂ ਨੇ ਤੇ ਝੋਲੀ ਕਿੱਥੇ ਗਿਰ ਗਏ? ਕੀ ਲਿਆ ਉਹਨਾਂ ਨੇ? ਕੀ ਪ੍ਰਾਪਤ ਕਰਕੇ ਦਿੱਤਾ ਨਵੰਬਰ 1984 ਦਾ? ਕਿਹੜੀ ਸ਼ਰਤ ਰੱਖ ਕੇ ਉਹਨਾਂ ਦੀ ਝੋਲੀ 'ਚ ਜਾ ਕੇ ਗਿਰੇ ਨੇ? ਕਿਹੜੀ ਸ਼ਰਤ ਰੱਖ ਕੇ ਆਰਐਸਐਸ ਦਾ ਕੱਛਾ ਪਾਇਆ ਇਹਨਾਂ ਨੇ? ਅੱਜ ਬੜੇ ਦੁੱਖ ਨਾਲ ਕਹਿ ਰਹੇ ਹਾਂ ਅਸੀਂ ਇਹਨੂੰ, ਮਤਲਬ ਕਿ ਸਿੱਖ ਕਹਿਣ ਦਾ ਵੀ, ਸਿੱਖ ਕਹਾਉਣ ਦਾ ਵੀ ਕੋਈ ਹੱਕਦਾਰ ਨਹੀਂ ਰਹਿ ਗਏ। ਲੋਕ ਪੱਗਾਂ ਸਿਰ ਫਸਾ ਕੇ ਸਿੱਖ ਕੌਮ ਦੇ ਨਾਮ ਤੇ ਕਲੰਕ ਸਾਬਤ ਹੋ ਰਹੇ ਨੇ। ਅਸੀਂ ਐਚਐਸ ਫੁਲਕਾ ਦਾ ਪੂਰਨ ਤੌਰ ਤੇ ਬਾਈਕਾਟ ਕਰਾਂਗੇ। ਜੇ ਹੋਇਆ, ਜੇ ਪੰਜਾਬ ਦੀ ਕਿਸੇ ਵੀ ਸੀਟ ਤੇ ਲੜਨ ਦੀ ਕੋਸ਼ਿਸ਼ ਕਰੇਗਾ, ਅਸੀਂ ਉੱਥੇ ਜਾ ਕੇ ਇਹਦਾ ਪੂਰੀ ਡਟ ਕੇ ਵਿਰੋਧ ਕਰਾਂਗੇ। ਸਾਡੇ ਕਈ ਲੀਡਰ ਨੇ ਜਿਨ੍ਹਾਂ ਨੇ ਪੱਗਾਂ ਸਿਰ ਫਸਾਏ ਨੇ, ਆਪਣੇ ਆਪ ਨੂੰ ਕਹਿੰਦੇ ਸਿੱਖ ਨੇ, ਪੱਗਾਂ ਬੰਨਦੇ ਨੇ, ਆ ਕੇ ਰਾਹੁਲ ਗਾਂਧੀ ਵਰਗਿਆਂ ਦੇ ਸਿਰ ਤੇ ਪੱਗ ਬੰਨ ਲੈਂਦੇ ਨੇ, ਆ ਕੇ ਮੋਦੀ ਵਰਗਿਆਂ ਦੇ ਸਿਰ ਤੇ ਪੱਗ ਬੰਨ ਲੈਂਦੇ ਨੇ। ਪਰ ਪੱਗ ਦੀ ਮਹੱਤਤਾ, ਸਿਰੋਪਾ ਦੀ ਮਹੱਤਤਾ ਇਹ ਕਮੇਟੀਆਂ ਨੇ ਰੋਲ ਕੇ ਰੱਖ ਦਿੱਤੀ ਗਈ। ਦਿੱਲੀ ਤੋਂ ਸੀਨੀਅਰ ਵਕੀਲ ਐਚਐਸ ਫੂਲਕਾ, ਜੋ ਕਿ ਨਵੰਬਰ 84 ਕਤਲੇਆਮ ਦੇ ਪੀੜਤਾਂ ਦੇ ਬਹੁਤ ਸਾਰੇ ਕੇਸ ਲੜ ਚੁੱਕੇ ਨੇ ਔਰ ਬਹੁਤ ਸਾਰੇ ਉਹਨਾਂ ਦੇ ਵੱਲੋਂ ਸਮੇਂ-ਸਮੇਂ ਤੇ ਦਾਅਵੇ ਵੀ ਕੀਤੇ ਜਾਂਦੇ ਨੇ ਕਿ ਜਿਹੜੇ ਨਵੰਬਰ 84 ਕਤਲੇਆਮ ਦੇ ਦੋਸ਼ੀ ਨੇ ਉਹਨਾਂ ਨੂੰ ਕਟਹਿਰੇ ਦੇ ਵਿੱਚ ਖੜਾ ਕਰਕੇ ਬਣਦੀਆਂ ਹੋਈਆਂ ਸਜ਼ਾਵਾਂ ਦਿਵਾਉਣ ਦੇ ਵਿੱਚ ਸਫਲਤਾ ਹਾਸਲ ਕੀਤੀ ਹੈ। ਇਸੇ ਨੂੰ ਲੈ ਕੇ ਕ੍ਰੈਡਿਟ ਲੈਂਦੇ ਵੀ ਨਜ਼ਰ ਆਏ ਨੇ, ਪਰ ਹਾਲ ਦੇ ਵਿੱਚ ਬੀਜੇਪੀ ਦਾ ਪੱਲਾ ਫੜ ਚੁੱਕੇ ਨੇ, ਬੀਜੇਪੀ ਦੇ ਵਿੱਚ ਸ਼ਾਮਲ ਹੋ ਚੁੱਕੇ ਨੇ ਤੇ ਖਾਸ ਤੌਰ ਤੇ ਜਿਹੜੇ ਨਵੰਬਰ 84 ਕਤਲੇਆਮ ਦੇ ਨਾਲ ਸੰਬੰਧਿਤ ਕਾਰਕੁਨ ਨੇ, ਸਿੱਖ ਸੰਗਤਾਂ ਨੇ ਜਾਂ ਜਿਹੜੇ ਪਰਿਵਾਰ ਨੇ, ਉਹਨਾਂ ਦੇ ਵੀ ਬਹੁਤ ਸਾਰੇ ਇਸੇ ਮਸਲੇ ਦੇ ਉੱਪਰ ਸਵਾਲੀਆ ਚਿੰਨ੍ਹ ਨੇ। ਹਾਲ ਦੇ ਵਿੱਚ ਤਮਾਮ ਸਾਰੇ ਸਵਾਲਾਂ ਨੂੰ ਲੈ ਕੇ ਗੱਲਬਾਤ ਕਰਾਂਗੇ। ਨਵੰਬਰ 84 ਕਤਲੇਆਮ ਪੀੜਤ ਤੇ ਇੱਕ ਸੁਸਾਇਟੀ ਵੈਲਫੇਅਰ ਦੇ ਪ੍ਰਧਾਨ ਸਾਡੇ ਨਾਲ ਨੇ, ਸੁਖਵਿੰਦਰ ਸਿੰਘ ਭਾਟੀਆ। ਗੱਲਬਾਤ ਕਰਦੇ ਭਾਟੀਆ ਸਾਹਿਬ, ਸਭ ਤੋਂ ਪਹਿਲਾਂ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਭ ਤੋਂ ਪਹਿਲਾਂ ਤਾਂ ਤੁਹਾਡਾ ਰਿਐਕਸ਼ਨ ਇਸੇ ਤੇ ਜਾਣਨਾ ਚਾਹੁੰਦੇ ਹਾਂ ਕਿ ਬਹੁਤ ਸਾਰੀਆਂ ਸੰਗਤਾਂ ਦੇ ਵੱਲੋਂ ਜਾਂ ਜਿਹੜੇ ਨਵੰਬਰ 84 ਕਤਲੇਆਮ ਦੇ ਪੀੜਤ ਨੇ, ਉਹਨਾਂ ਦੇ ਵੱਲੋਂ ਐਚਐਸ ਫੂਲਕਾ ਦੇ ਬੀਜੇਪੀ ਦੇ ਵਿੱਚ ਸ਼ਾਮਲ ਹੋਣ ਨੂੰ ਲੈ ਕੇ ਸਵਾਲੀਆ ਚਿੰਨ੍ਹ ਲਾਏ ਜਾ ਰਹੇ ਆ। ਸਭ ਤੋਂ ਪਹਿਲਾਂ ਤਾਂ ਤੁਹਾਡਾ ਰਿਐਕਸ਼ਨ ਜਾਣਨਾ ਚਾਹੁੰਦੇ ਕਿ ਜਿਹੜਾ ਐਚਐਸ ਫੂਲਕਾ ਨੇ ਬੀਜੇਪੀ ਦੇ ਵਿੱਚ ਜਾਣ ਦਾ ਡਿਸੀਜਨ ਲਿਆ, ਕਿਵੇਂ ਦੇਖਦੇ ਹੋ ਜੀ ਇਹਨੂੰ? ਅਸੀਂ ਇਹਦੀ ਪੂਰੇ ਕੜਰੇ ਸ਼ਬਦਾਂ 'ਚ, ਮਤਲਬ ਸ਼ਬਦ ਹੀ ਨਹੀਂ ਹੈਗੇ ਸਾਡੇ ਕੋਲ ਉਹ, ਜਿਸ ਸ਼ਬਦਾਂ 'ਚ ਇਹਦੀ ਅਸੀਂ ਨਖੇਦੀ ਕਰਦੇ ਹਾਂ। ਇਹ ਕਲੰਕ ਸਾਬਤ ਹੋਏ ਨੇ। ਜਿਸ ਤਰ੍ਹਾਂ ਸ਼੍ਰੋਮਣੀ ਜਿਹੜੀ ਕਮੇਟੀ ਆ ਦਿੱਲੀ, ਉਸ ਤਰ੍ਹਾਂ ਦੇ ਉਹ ਸਿਰਸੇ ਵਰਗੇ ਜਿਹੜੇ ਉੱਧਰ ਜੁਆਇਨ ਕਰ ਗਏ ਨੇ। ਇਸ ਤਰੀਕੇ ਇਹ ਉਸ ਤੋਂ ਵੀ ਵੱਡੇ ਕਲੰਕ ਹੋਏ ਨੇ, ਕਿਉਂਕਿ ਜਿਹੜੇ 3-3 ਮਹੀਨਿਆਂ ਦੇ ਬੱਚੇ ਜਿਨ੍ਹਾਂ ਦੇ ਮੂੰਹ 'ਚ ਪੈਟਰੋਲ ਪਾ ਕੇ ਸਟੋਪਾਂ 'ਚ ਭੁੰਨੇ ਗਏ ਸੀ, ਉਹਨਾਂ ਦੇ ਨਾਮ ਦੇ ਉੱਤੇ ਇਹ ਫੰਡ ਇਕੱਠੇ ਕਰਦੇ ਰਹੇ, ਪੈਸਾ ਇਕੱਠਾ ਕਰਦੇ ਰਹੇ, ਕੇਸ ਲੜਦੇ ਰਹੇ। 42 ਸਾਲ ਕੇਸ ਲੜੇ ਇਹਨਾਂ ਨੇ ਤੇ ਝੋਲੀ ਕਿੱਥੇ ਗਿਰ ਗਏ? ਕੀ ਲਿਆ ਉਹਨਾਂ ਨੇ? ਕੀ ਪ੍ਰਾਪਤ ਕਰਕੇ ਦਿੱਤਾ ਨਵੰਬਰ 1984 ਦਾ? ਅੱਜ ਉਹਨਾਂ ਦੀ ਝੋਲੀ 'ਚ ਕਿਹੜੀ ਸ਼ਰਤ ਰੱਖ ਕੇ ਉਹਨਾਂ ਦੀ ਝੋਲੀ 'ਚ ਜਾ ਕੇ ਗਿਰੇ ਨੇ? ਕਿਹੜੀ ਸ਼ਰਤ ਰੱਖ ਕੇ ਆਰਐਸਐਸ ਦਾ ਕੱਛਾ ਪਾਇਆ ਇਹਨਾਂ ਨੇ? ਅੱਜ ਬੜੇ ਦੁੱਖ ਨਾਲ ਕਹਿ ਰਹੇ ਹਾਂ ਅਸੀਂ ਇਹਨੂੰ, ਮਤਲਬ ਕਿ ਸਿੱਖ ਕਹਿਣ ਦਾ ਵੀ, ਸਿੱਖ ਕਹਾਉਣ ਦਾ ਵੀ ਕੋਈ ਹੱਕਦਾਰ ਨਹੀਂ ਰਹਿ ਗਏ। ਲੋਕ ਪੱਗਾਂ ਸਿਰ ਫਸਾ ਕੇ ਸਿੱਖ ਕੌਮ ਦੇ ਨਾਮ ਤੇ ਕਲੰਕ ਸਾਬਤ ਹੋ ਰਹੇ ਨੇ। ਐਚਐਸ ਫੂਲਕਾ ਨੇ ਜਿਹੜਾ ਡਿਸੀਜਨ ਲਿਆ, ਇਹਦੇ ਤੇ ਤਲਖੀ ਕਿਉਂ ਤੁਹਾਨੂੰ ਇੰਨਾ ਜ਼ਿਆਦਾ? ਤੁਸੀਂ ਬੀਜੇਪੀ ਦੇ ਵਿੱਚ ਜਾਣ ਨੂੰ ਲੈ ਕੇ ਇਤਰਾਜ਼ ਪ੍ਰਗਟਾ ਰਹੇ ਹੋ, ਪਰ ਬੀਜੇਪੀ ਤੇ ਦੂਜੇ ਪਾਸੇ ਕਾਂਗਰਸ ਨੂੰ ਕਟਹਿਰੇ ਵਿੱਚ ਖੜਾ ਕਰਦੀ ਕਿ ਅਸਲ ਜਿਹੜੀ ਦੋਸ਼ੀ ਉਹ ਕਾਂਗਰਸ ਹੈ। ਤੇ ਬੀਜੇਪੀ ਨੇ ਕੀ ਕੀਤਾ ਜੀ? ਬੀਜੇਪੀ ਵੀ ਬਰਾਬਰ ਦੋਸ਼ੀ ਹੈ। ਅਡਵਾਨੀ ਨੇ ਤਾਂ ਆਪਣੀ ਕਿਤਾਬ ਵਿੱਚ ਲਿਖਿਆ ਕਿ ਅਸੀਂ ਦੁਰਗਾ ਮਾਤਾ ਦਾ ਜਿਹੜਾ ਖਿਤਾਬ ਦਿੰਦੇ ਰਹੇ ਹੈਗੇ ਆ, ਦੁਰਗਾ ਮਾਤਾ ਦਾ ਜਿਹੜੀ ਅਸੀਂ ਗੱਲ ਕਹਿੰਦੇ ਰਹੇ ਹੈਗੇ ਆ, ਉਹ ਖਿਤਾਬ ਦੇ ਮੁਤਾਬਿਕ ਅਸੀਂ ਉਹਨਾਂ ਨੂੰ ਬਈ ਦਰਬਾਰ ਸਾਹਿਬ ਦੇ ਹਮਲੇ ਦੀ ਗੱਲ ਕਰਦੇ ਰਹੇ ਹਾਂ। ਤੇ ਕੀ ਇਹ ਅੱਜ ਬੀਜੇਪੀ ਉਸ ਹਿਸਾਬ ਨਾਲ ਠੀਕ ਹੋ ਗਈ ਆ? ਕੀ ਬੀਜੇਪੀ ਦੁੱਧ ਧੋਤੀ ਆ? ਬੀਜੇਪੀ ਦੇ ਐਮਐਲਏ, ਬੀਜੇਪੀ ਦੇ ਐਮਸੀ ਜਿਨ੍ਹਾਂ ਨੇ ਕਤਲੋ ਗਾਰਤ ਕੀਤਾ ਹੈਗਾ, ਉਹ ਇਹਨਾਂ ਦੀ ਪਾਰਟੀਆਂ ਜੁਆਇਨ ਕੀਤੀਆਂ ਹੋਈਆਂ। ਜਾਂ ਦੱਸੇ
ਫੁਲਕਾ ਇਹ ਗੱਲ ਦੱਸੇ ਸਾਡੇ 'ਚ ਅਸੀਂ ਇਹ ਗੱਲ ਤੋਂ ਨਹੀਂ ਕਿ ਅਸੀਂ ਉਹਦੇ ਖਿਲਾਫ ਕਿਉਂ ਆ, ਕਿਉਂਕਿ ਸਾਡੇ ਨਾਮ ਤੇ 42 ਸਾਲ ਤੋਂ ਇਹ ਮੋਢਿਆਂ ਦੇ ਟੈਗ ਲਗਾ ਕੇ ਚੱਲ ਰਹੇ ਸੀ। ਸਾਨੂੰ ਤਾਂ ਜ਼ਿਆਦਾ ਦੁੱਖ ਹੈ ਇਸ ਬੰਦੇ ਤੇ। ਇਸ ਬੰਦਿਆਂ ਨੇ ਸਾਡੇ ਜਿਹੜੇ ਕਹਿ ਲਓ ਕਿ ਗਲੇ ਦੇ ਅੰਦਰ ਜਿਹੜੇ ਟਾਇਰ ਪਾਏ ਹੋਏ ਸੀ, ਉਹ ਟਾਇਰ ਜਿਹੜੇ ਉਸ ਟਾਈਮ ਇਹ ਕਹਿੰਦਾ ਕਿ ਮੇਰੀ ਘਰ ਵਾਲੀ ਵੀ ਗਰਭਵਤੀ ਸੀ ਤੇ ਮੇਰੇ ਘਰ ਤੇ ਵੀ ਹਮਲਾ ਹੋਇਆ ਤੇ ਮੈਨੂੰ ਬੀਜੇਪੀ ਵਾਲਿਆਂ ਨੇ, ਤੇ ਫਿਰ ਬੀਜੇਪੀ ਇੰਨੇ ਦਿਨ ਦਾ ਇਹ ਸੁੱਤਾ ਕਿੱਥੇ ਸੀ, ਕਿਹੜੀ ਜਗ੍ਹਾ ਤੇ ਸੀ? ਕਿ ਸਿੱਖਾਂ ਦੇ ਨਾਮ ਦੇ ਉੱਤੇ ਵੋਟਾਂ ਬਟੋਰਨੀਆਂ। ਕਦੀ ਫਿਰ ਇਹਨੇ ਕੇਜਰੀਵਾਲ ਦੀ ਸਰਕਾਰ ਕਿਉਂ ਜੁਆਇਨ ਕੀਤੀ ਸੀ? ਕੇਜਰੀਵਾਲ ਦੀ ਪਾਰਟੀ ਜੁਆਇਨ ਕੀਤੀ। ਕੇਜਰੀਵਾਲ ਵਾਲੇ ਤੋਂ ਅਸੀਂ ਜਦੋਂ ਦਿੱਲੀ ਦੇ ਸਿੱਖਾਂ ਦੇ ਨਾਲ ਮਦਦ, ਅਸੀਂ ਦਿੱਲੀ ਜਾ ਕੇ ਉਹਦੀ ਮਦਦ ਕੀਤੀ ਕਿ ਸ਼ਾਇਦ ਹੋ ਸਕਦਾ ਸਾਡਾ ਕੋਈ ਫੈਸਲਾ ਲਏਗਾ, ਪਰ ਜਦੋਂ ਉਹਨੇ ਕਮਿਸ਼ਨ ਬਣਾ ਕੇ ਉਹਦੀ ਰਿਪੋਰਟ ਜਨਤਕ ਨਹੀਂ ਕੀਤੀ ਤੇ ਕੇਜਰੀਵਾਲ ਦੇ ਖਿਲਾਫ ਵੀ ਅਸੀਂ ਰਹੋਗੇ, ਕਿਉਂਕਿ ਅਸੀਂ ਸੈਂਟਰ ਦੇ ਵਿੱਚ ਨਹੀਂ, ਅਸੀਂ ਦਿੱਲੀ ਦੀ ਸਿਆਸਤ ਦੇ ਅੰਦਰ ਜਾ ਕੇ ਕੇਜਰੀਵਾਲ ਨੂੰ ਦਿੱਲੀ ਦਾ ਮੁੱਖ ਮੰਤਰੀ ਬਣਵਾਇਆ ਸੀ। ਪਰ ਨਹੀਂ, ਉਸਨੇ ਸਾਡੇ ਜ਼ਖਮਾਂ ਦੇ ਜਦੋਂ ਨੂਨ ਛਿੜਕਿਆ। ਇਹ ਵੀ ਉਹਦੇ ਨਾਲ ਭਾਗੀਦਾਰ ਸੀ। ਉਸ ਤੋਂ ਬਾਅਦ ਇਹਨੇ ਪੰਜਾਬ ਦੀ ਸਿਆਸਤ 'ਚ ਆ ਕੇ ਐਮਪੀ ਦੀ ਇਲੈਕਸ਼ਨ ਲੜੀ, ਐਮਪੀ ਤੋਂ ਬਾਅਦ ਐਮਐਲਏ ਲੜੀ। ਐਮਐਲਏ ਬਣ ਕੇ ਵਿਰੋਧੀ ਧਿਰ ਦਾ ਨੇਤਾ ਬਣ ਕੇ ਜਦੋਂ ਅਸੀਂ ਇਹਨੂੰ ਕਹਿੰਦੇ ਸੀ ਤੂੰ ਆਪਣਾ ਵਿਧਾਨ ਸਭਾ 'ਚ ਕੋਈ ਕੁਐਸਚਨ ਪੁੱਟ ਕਰਨ ਤੋਂ ਭੱਜਦਾ ਹੋਇਆ ਇਹ ਦਿੱਲੀ ਜਾ ਕੇ ਫਿਰ ਵਕਾਲਤ ਕਰਨ ਲੱਗ ਗਿਆ। ਬਰਗਾੜੀ ਕੇਸ ਦੇ ਅੰਦਰ 3-3 ਲੱਖ ਰੁਪਈਆ ਇਹਨਾਂ ਨੇ ਲਿਆ ਤੇ ਉਹ ਕੇਸ ਨੂੰ ਵੀ ਇਹਨਾਂ ਨੇ ਕੁਝ ਨਹੀਂ ਕੀਤਾ। ਗੁਰੂ ਗ੍ਰੰਥ ਸਾਹਿਬ ਦੇ ਉੱਪਰ ਵੀ ਇਹ ਸਿਆਸਤ ਕਰਨ ਤੇ ਨਵੰਬਰ 1984 ਦੇ ਜਿਹੜੇ ਗਲਾਂ 'ਚ ਟਾਇਰ ਪਏ ਨੇ, ਜਿਹੜੇ ਮੂੰਹ 'ਚ ਪਾ ਕੇ ਸਟੋਵ ਪਾ ਕੇ ਕੁੱਕੜਾਂ ਵਾਂਗੂ ਭੁੰਨੇ ਗਏ ਬੱਚੇ, ਜਿਹੜੀਆਂ ਸਾਡੀਆਂ ਮਾਵਾਂ ਭੈਣਾਂ ਬੱਚਿਆਂ ਦੇ ਬਲਾਤਕਾਰ ਹੋਏ ਉੱਥੇ, ਉਹਨਾਂ ਦੇ ਨਾਮ ਤੇ ਵੀ ਸਿਆਸਤ ਕਰ ਰਹੇ ਨੇ ਔਰ ਪੱਗਾਂ 'ਚ ਸਿਰ ਫਸਾ ਕੇ। ਜਿਸ ਤਰ੍ਹਾਂ ਹਿੰਦੁਸਤਾਨ ਦੇ ਮੱਥੇ ਦੇ ਕਲੰਕ ਹੈਗਾ, ਜਿਸ ਤਰ੍ਹਾਂ ਚੰਦਰਮਾ ਦੇ ਮੱਥੇ ਦੇ ਧੱਬਾ, ਉਸੇ ਤਰੀਕੇ ਅੱਜ ਇਹ ਸਿੱਖ ਜਿਹੜੇ ਪੱਗਾਂ 'ਚ ਸਿਰ ਫਸਾਏ ਹੋਏ ਆ, ਇਹਨਾਂ ਦੇ ਮੱਥੇ ਤੇ ਵੀ ਉਹ ਕਲੰਕ ਸਾਬਤ ਹੋ ਰਿਹਾ ਹੈਗਾ। ਇਹਨਾਂ ਨੇ ਸਾਨੂੰ ਕੱਲ ਨੂੰ ਲੋਕਾਂ ਨੇ ਸਿਆਸੀ ਲੀਡਰ ਜਿਹੜੇ ਕਿਸੇ ਵੀ ਤਰੀਕੇ ਨਾਲ ਪੰਥਕ ਆਵਾਜ਼ ਬੰਦੇ ਨੇ, ਜਦੋਂ ਵਿਕ ਕੇ ਬਿਨਾਂ ਕੰਡੀਸ਼ਨਾਂ ਤੋਂ ਸਮਝੌਤੇ ਕਰ ਜਾਂਦੇ ਨੇ, ਜਦੋਂ ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਪਰਿਵਾਰ ਨੂੰ ਦਿੱਲੀ ਦੀ ਝੋਲੀ ਸੱਟਤਾ ਤੇ ਆਪ ਵਜ਼ੀਰੀਆਂ ਮਾਨੀਆਂ ਤੇ ਬੀਜੇਪੀ ਨਾਲ ਸਮਝੌਤਾ ਕਰਤਾ, ਉਹੀ ਖੇ ਅੱਜ ਫੁਲਕਾ ਸਾਹਿਬ ਨੇ ਉਡਾਤੀ ਹੈਗੀ ਆ। ਪਾੜੀਆ ਸਾਹਿਬ ਸਾਡੇ ਨੂੰ ਇਹ ਦੱਸਣ ਕਿ ਸੈਂਟਰ ਗਵਰਨਮੈਂਟ ਨੇ 42 ਸਾਲ 'ਚ ਤੁਹਾਨੂੰ ਦਿੱਤਾ ਕੀ ਹੈ? ਪੰਜਾਬ ਦੀ ਕਿਸੇ ਸਿਆਸੀ ਪਾਰਟੀ ਦੇ ਨਾਲ ਆ ਕੇ ਜੁੜ ਜਾਂਦੇ, ਸਾਨੂੰ ਕੋਈ ਦੁੱਖ ਨਹੀਂ ਸੀ। ਕੋਈ ਤੁਸੀਂ ਪੰਜਾਬ ਅਤੈਸ਼ੀ ਕਹਿ ਰਹੇ ਹੋ, ਪੰਜਾਬ ਦੀ ਅਤੈਸ਼ੀ ਗੱਲ ਕਰ ਰਹੇ ਹੋ, ਪੰਜਾਬ ਦੇ ਹਿੱਤਾਂ ਦੇ ਵਾਸਤੇ ਅਸੀਂ ਇਹ ਚੀਜ਼ ਲਈ ਹੈ, ਪੰਜਾਬ ਦੇ ਹਿੱਤਾਂ ਲਈ ਉਹ ਪੰਜਾਬ ਦੇ ਹਿੱਤ ਲਈ ਉਹਨਾਂ ਨੇ ਕਿਹੜੀ ਗੱਲ ਕੀਤੀ ਹੈ? ਕਿਸਾਨੀ ਸਾਡੀ 9 ਮਹੀਨੇ ਸੜਕਾਂ ਤੇ ਰੁਲਦੀ ਰਹੀ ਹੈ ਉੱਥੇ ਦਿੱਲੀ, ਤੇ ਦਿੱਲੀ ਵੜਨ ਨਹੀਂ ਦਿੱਤਾ। ਉਸ ਤੋਂ ਬਾਅਦ ਬੀਜੇਪੀ ਦੀ ਸਰਕਾਰ ਹਰਿਆਣੇ ਦੇ ਅੰਦਰ ਹੈ, ਦੁਬਾਰਾ ਜਦੋਂ ਮੋਰਚਾ ਇੱਥੇ ਸ਼ੰਭੂ ਬੈਰੀਅਰ ਤੇ ਲੱਗਿਆ, ਡਰੋਨ ਆ ਕੇ ਸਾਡੇ ਨੌਜਵਾਨਾਂ ਦੇ ਉੱਪਰ ਡਰੋਨਾਂ ਨਾਲ ਅਟੈਕ ਹੋਏ ਨੇ, ਪੰਜਾਬ ਦੀ ਧਰਤੀ ਤੇ ਅਟੈਕ ਹੋਏ ਨੇ। ਤੁਸੀਂ ਕਿਸ ਤਰ੍ਹਾਂ ਉਹਨੂੰ ਪੰਜਾਬ ਤੈਸ਼ੀ ਪਾਰਟੀ ਜਿੰਨਾ ਤੁਸੀਂ ਵਿਭਾਗ ਹੋ ਕੇ ਫੂਲਕਾ ਸਾਹਿਬ ਦੇ ਖਿਲਾਫ ਬੋਲ ਰਹੇ ਹੋ, ਕੀ ਲੱਗਦਾ ਕਿ ਤੁਹਾਡੇ ਤੋਂ ਇਲਾਵਾ ਹੋਰ ਕੋਈ ਇਦਾਂ ਦਾ ਆਗੂ ਖੁੱਲ੍ਹ ਕੇ ਫੂਲਕਾ ਸਾਹਿਬ ਦੇ ਖਿਲਾਫ ਨਿਤਰਿਆ ਨਹੀਂ? ਤੁਹਾਡੇ ਮਨ ਦੇ ਵਿੱਚ ਵੀ ਇਦਾਂ ਲੱਗਦਾ ਕਿ ਜਿਵੇਂ ਕੋਈ ਤਲਖੀ ਹੋਵੇ ਜਾਂ ਰੋਸ ਹੋਵੇ? ਰੋਸ ਇਹੀ ਹੈ ਕਿ ਯਾਰ ਅਸੀਂ ਉਹ ਅੱਖਾਂ ਦਾ ਸਾਡੇ ਸਾਹਮਣੇ ਉਹ ਚੀਜ਼ਾਂ ਕਿ ਬੱਚਿਆਂ ਨੂੰ ਪੈਟਰੋਲ ਪਾ ਕੇ ਉਹਨਾਂ ਨੂੰ ਸਾੜਿਆ ਗਿਆ ਤੇ ਇਹ ਉਸ ਨਾਮ ਦੇ ਉੱਤੇ ਵਕਾਲਤ ਕਰਦੇ ਕਰਦੇ 42 ਸਾਲ ਬੀਤਣ ਦੇ ਬਾਅਦ ਅੱਜ ਉਹਨਾਂ ਦੇ ਨਾਲ ਹੱਥ ਮਿਲਾ ਲੈਣ। ਮੈਂ ਤਾਂ ਇਸ ਗੱਲ ਤੋਂ ਬੜਾ ਅੱਜ 2 ਦਿਨ ਤੋਂ ਮੈਂ ਬਹੁਤ ਦੁਖੀ ਹੋ ਚੁੱਕਾ ਹਾਂ ਇਹ ਲੀਡਰਾਂ ਤੋਂ। ਇਹ ਲੀਡਰਾਂ ਨੇ ਸਾਡੀ ਜਮਾਤ ਜਿਹੜੀ ਸਿਆਸੀ ਕਰਨਾ ਉਹ ਸਾਡਾ ਬਿਲਕੁਲ ਇੰਨਾ ਨੀਵਾਂ ਕਰਤਾ ਸਿੱਖੀ ਦਾ ਕਿ ਆਉਣ ਵਾਲੇ ਬੱਚੇ ਇਸ ਗੱਲ ਦੇ ਉੱਤੇ ਬੜੇ ਚਿੰਤਤ ਹੋ ਜਾਣਗੇ ਕਿ ਕਿਹੜੇ ਸਿਆਸੀ ਲੀਡਰ ਦੇ ਨਾਲ ਅਸੀਂ ਉਹ ਗੱਲ ਕਰ ਸਕੀਏ। ਕਿਉਂਕਿ ਸ਼੍ਰੋਮਣੀ ਕਮੇਟੀ ਚਾਹੇ ਉਹ ਦਿੱਲੀ ਹੈ ਚਾਹੇ ਉਹ ਸ਼੍ਰੋਮਣੀ ਕਮੇਟੀ ਅੰਮ੍ਰਿਤਸਰ ਹੈ, ਇਹਨਾਂ ਨੇ ਵੀ ਇਹੀ ਕੁਝ ਕੀਤਾ, ਬਿਨਾਂ ਸ਼ਰਤ ਸਮਝੌਤੇ ਕਰ ਆਉਂਦੇ ਨੇ। ਇੱਥੋਂ ਹਰਿਆਣਾ ਕਮੇਟੀ ਆ ਦੇਖ ਲਓ, ਦਾਦੂਵਾਲ ਤੇ ਉਹ ਆਪਸ ਵਿੱਚ ਹੁਣ ਪੱਗਾਂ ਸਿਰ ਫਸਾ ਕੇ ਤੇ ਲੜਾਈਆਂ ਲੜ ਰਹੇ ਨੇ।
ਗੋਲਕਾਂ ਦੀ ਖਾਤਰ 84 ਜਦੋਂ ਗੋਲਕਾਂ ਦੀਆਂ ਚੋਰੀਆਂ ਕਰਦੇ ਪਕੜੇ ਜਾਂਦੇ ਨੇ, ਈਡੀ ਦੇ ਖਿਲਾਫ ਇਹਨਾਂ ਦੇ ਐਕਸ਼ਨ ਹੋਣ ਲੱਗਦੇ ਨੇ, ਉਹ ਇਹਨਾਂ ਨੂੰ ਦਾਬਾ ਮਾਰਦੇ ਨੇ ਤੇ ਬੀਜੇਪੀ ਜਾਂ ਜਿਹੜੀ ਸਿਆਸੀ ਪਾਰਟੀ ਹੁੰਦੀ ਹੈ ਉਹਨਾਂ ਦੇ ਚਰਨਾਂ 'ਚ ਜਾ ਕੇ ਗਿਰ ਜਾਂਦੇ ਨੇ। ਤੇ ਸਾਡੇ ਅਜੇ ਤੱਕ ਜਿਹੜਾ 84 ਕਤਲੇਆਮ ਦੇ ਪੀੜਤ ਨੇ ਲੋਕ, ਉਹਨਾਂ ਦੇ ਸਿਰਾਂ ਤੇ ਸੌਦੇਬਾਜ਼ੀ ਜਾਂ ਝੂਠੀਆਂ ਸਿਆਸਤਾਂ ਕੀਤੀਆਂ? ਬਿਲਕੁਲ ਬਿਲਕੁਲ ਜੀ। ਕਿਸੇ ਵੀ ਪੰਜਾਬ ਦੇ ਵਿੱਚ ਜਿੰਨੀਆਂ ਵੀ ਪਾਰਟੀਆਂ ਨੇ ਸੈਂਟਰ ਗਵਰਨਮੈਂਟ ਦੇ ਨਾਲ ਖਾਸ ਤੌਰ ਤੇ ਤਲਖੀ ਤਦੇ ਆ ਕਿ ਸੈਂਟਰ ਗਵਰਨਮੈਂਟ ਦੇ ਨਾਲ ਤੁਸੀਂ ਸਮਝੌਤਾ, ਤੁਸੀਂ ਸੈਂਟਰ ਗਵਰਨਮੈਂਟ ਦੇ ਨਾਲ ਜਾ ਕੇ ਤੁਸੀਂ ਭਾਈਵਾਲ ਬਣ ਰਹੇ ਹੋ। ਤੁਸੀਂ ਦੱਸੋ ਤਾਂ ਸੀ, ਜਿਹੜੀ ਗੱਲ ਦੇ ਉੱਤੇ ਤੁਸੀਂ ਇਹ 42 ਸਾਲ ਸਿਆਸਤ ਕਰਦੇ ਰਹਿ ਗਏ, ਉਸ ਵਿੱਚ ਸਾਨੂੰ ਕਿਸੇ ਦੀ ਝੋਲੀ 'ਚ, ਕੌਮ ਦੀ ਝੋਲੀ 'ਚ ਤੁਸੀਂ ਕੁਝ ਪਾਇਆ? ਜਦੋਂ ਤੁਸੀਂ ਕੌਮ ਦੀ ਝੋਲੀ 'ਚ ਨਹੀਂ ਪਾਇਆ, ਤੁਸੀਂ ਆਪਣੇ ਘਰ ਦੀ ਝੋਲੀ 'ਚ ਕਿਸ ਤਰ੍ਹਾਂ ਪਾ ਰਹੇ ਹੈਗੇ ਹੋ? ਕੌਮ ਕਿੱਥੇ ਸੁੱਟ ਰਹੇ ਹੋ ਤੁਸੀਂ? ਕਿਹੜੇ ਖੂਹ ਸੱਟ ਦਿੱਤੀ ਤੁਸੀਂ ਕੌਮ? ਕਿੰਨੀ ਗਿਰਾਵਟ ਲੈ ਕੇ ਆਂਦੀ? ਗੁਰੂ ਹਰਗੋਬਿੰਦ ਸਿੰਘ ਮਹਾਰਾਜ ਮੀਰੀ ਪੀਰੀ ਦੇ ਮਾਲਕ ਪਾਤਸ਼ਾਹ ਨੇ ਤਖਤ ਉਸਾਰੇ ਨੇ, ਤੇ ਇਹ ਤਖਤਾਂ ਦੇ ਤੇ ਨੂੰ ਆਪਣੀ ਨੋਕ ਤੇ, ਜੁੱਤੀ ਦੀ ਨੋਕ ਤੇ ਰੱਖਿਆਗਾ। ਤੁਸੀਂ ਉਸ ਤਖਤ ਨੂੰ, ਜਿਹੜਾ ਦਿੱਲੀ ਦਾ ਤਖਤ ਹੈ, ਉਸ ਨੂੰ ਤੁਸੀਂ ਅਕਾਲ ਤਖਤ ਦੇ ਮੀਰੀ ਪੀਰੀ ਦੇ ਸਿਧਾਂਤਾਂ ਦੇ ਖਿਲਾਫ ਖੜਾ ਕਰ ਰਹੇ ਹੈਗੇ ਹੋ। ਤੁਸੀਂ ਕਹਿ ਰਹੇ ਹੋ ਕਿ ਅਸੀਂ ਪੰਜਾਬ ਦੇ ਅੰਦਰ ਇਸ ਤਰੀਕੇ ਦੀ ਸਿਆਸਤ ਖੜੀ ਕਰਨੀ ਹੈਗੀ ਹੈ। ਇਸ ਕਰਕੇ ਅਸੀਂ ਐਚਐਸ ਫੁਲਕਾ ਦਾ ਪੂਰਨ ਤੌਰ ਤੇ ਬਾਈਕਾਟ ਕਰਾਂਗੇ। ਜੇ ਹੋਇਆ, ਜੇ ਪੰਜਾਬ ਦੀ ਕਿਸੇ ਵੀ ਸੀਟ ਤੇ ਲੜਨ ਦੀ ਕੋਸ਼ਿਸ਼ ਕਰੇਗਾ, ਅਸੀਂ ਉੱਥੇ ਜਾ ਕੇ ਇਹਦਾ ਪੂਰੀ ਡਟ ਕੇ ਵਿਰੋਧ ਕਰਾਂਗੇ। ਬੀਜੇਪੀ ਦੇ ਵਿੱਚ ਜਿਹੜਾ ਸ਼ਾਮਲ ਹੋਣਾ, ਉਹਨਾਂ ਦਾ ਕੀ ਲੱਗਦਾ ਕਿ ਫਿਰ ਕੋਈ ਪੋਲੀਟੀਕਲ ਡਿਸੀਜਨ ਹੋਵੇ? ਬਿਲਕੁਲ ਕੋਈ ਨਾ ਕੋਈ, ਕਿਉਂਕਿ ਤੁਹਾਡੇ ਸਾਹਮਣੇ ਹੀ ਹੈ। ਉਹ ਜਦੋਂ ਉਹ ਗ੍ਰਹਿ ਮੰਤਰੀ ਦੇਸ਼ ਦਾ ਇੱਥੇ ਮੋਗੇ 'ਚ ਆਇਆ, ਉਹਨੇ ਕਿਹਾ ਕਿ ਬੜੇ ਵੱਡੇ ਲੀਡਰ ਅਸੀਂ ਲਿਆ ਕੇ ਤੇ ਇੱਥੋਂ ਦੀ ਅਸੀਂ ਪੰਜਾਬ 'ਚ ਆਪਣੀ ਸਿਆਸਤ, ਪੰਜਾਬ 'ਚ ਇਸ ਵਾਰੀ ਆਪਣੀ 2027 ਸਰਕਾਰ ਬਣਾਵਾਂਗੇ। ਉਹ ਇਸ ਤਰੀਕੇ ਦੇ ਟੁੱਕੜ ਬੋਚਾਂ ਨੂੰ ਅੱਗੇ ਲੈ ਕੇ ਆਣਗੇ। ਜੇ ਫੂਲਕਾ ਸਾਹਿਬ ਨੇ ਚੋਣ ਹੀ ਲੜਨੀ ਸੀ ਤੇ ਫਿਰ ਆਮ ਆਦਮੀ ਪਾਰਟੀ ਤੋਂ ਅਸਤੀਫਾ ਦੇਣ ਦੀ ਕੀ ਲੋੜ ਸੀ ਉਹਨਾਂ ਨੂੰ? ਉਹ ਗੱਲ ਇਹ ਸੀ ਕਿ ਉਹ ਜਦੋਂ ਇੱਥੇ ਉਹਨਾਂ ਨੇ ਕੇਸ, ਜਦੋਂ ਅਸੀਂ ਉਹਨਾਂ ਦੇ ਪ੍ਰੈਸ਼ਰਾਈਜ਼ ਕੀਤਾ ਹੋਇਆ ਸੀ ਕਿ ਜਿਹੜੀਆਂ ਤੁਸੀਂ ਉੱਥੇ ਕੇਜਰੀਵਾਲ ਤੋਂ ਰਿਪੋਰਟ ਕਮਿਸ਼ਨ ਬਿਠਾਇਆ, ਉਹਦੀਆਂ ਰਿਪੋਰਟਾਂ ਜਨਤਕ ਕਰਾਓ। ਜਦੋਂ ਪੰਜਾਬ ਦੇ ਲੋਕਾਂ ਨੇ, ਪੰਜਾਬ ਦੇ ਸਿੱਖਾਂ ਨੇ ਗੱਲ ਕੀਤੀ, ਐਚਐਸ ਫੁਲਕਾ ਜੀ ਤੁਸੀਂ ਜਿਹੜੇ ਹੈਗੇ ਆ ਭੁੱਲਰ ਸਾਹਿਬ ਦੀ ਫਾਂਸੀ ਦੀ ਸਜ਼ਾ ਦੀ ਫਾਈਲ ਉਹਦੇ ਕੋਲ ਪਈ ਆ, ਉਹਦੇ ਉੱਤੇ ਕੰਮ ਕਰਾਓ। ਤੁਸੀਂ ਵਿਧਾਨ ਸਭਾ 'ਚ 1984 ਦੇ ਮੁੱਦਾ ਲੈ ਕੇ ਖੜਾ ਕਰੋ। ਪਰ ਜਦੋਂ ਨਹੀਂ ਖੜਾ ਕੀਤਾ, ਭੱਜੇ ਨੇ ਇਹਨਾਂ ਸਿਆਸਤ ਉਹ ਛੱਡੀ ਇਸ ਕਰਕੇ ਆ। ਹੁਣ ਇਹ ਬੀਜੇਪੀ ਦੀ ਸਿਆਸਤ ਦੀ ਮੰਨੀ ਨਹੀਂ ਗਈ, ਤਾਂ ਕਰਕੇ ਸਿਆਸਤ ਤੋਂ ਪਾਸੇ ਨਹੀਂ ਮੰਨੀ ਨਹੀਂ ਗਈ। ਇਹ ਮੁੱਦੇ ਚੱਕਣਾ ਹੀ ਨਹੀਂ ਸੀ ਚਾਹੁੰਦੇ ਹੈਗੇ। ਇਹ ਰੋਟੀਆਂ ਕਿਸ ਤਰੀਕੇ ਨਾਲ ਸੇਕਦੇ ਨੇ, ਇਹ ਜਗ ਜ਼ਾਹਿਰ ਚੀਜ਼ਾਂ ਗਈਆਂ ਨੇ। ਇਹ ਬਾਹਰਲੇ ਸਿੱਖਾਂ ਨੇ ਇਹਨਾਂ ਨੂੰ ਵਿਗਾੜ ਕੇ ਰੱਖਿਆ ਹੋਇਆ। ਬਾਹਰਲੇ ਸਿੱਖਾਂ ਨੇ ਇਹਨਾਂ ਨੂੰ ਪੈਸਾ ਭੇਜ ਕੇ ਇਹਨਾਂ ਦੀਆਂ ਜਿਹੜੀਆਂ ਰੋਟੀਆਂ ਉਹ ਇਹਨਾਂ ਨੂੰ ਪਰੋਸ ਕੇ ਦਿੰਦੇ ਨੇ, ਥਾਲੀਆਂ ਪਰੋਸ ਕੇ ਦਿੰਦੇ ਨੇ। ਔਰ ਇਹ ਬਾਅਦ ਚੋਂ ਉਹੀ ਜਿਹੜੇ ਲੋਕਾਂ ਦੇ ਨਾਮ ਦੇ ਉੱਤੇ ਸਿਆਸਤ, ਜਿਹੜੇ ਲੋਕਾਂ ਦੇ ਨਾਮ ਤੇ ਕੇਸ, ਜਿਹੜੇ ਲੋਕਾਂ ਦੇ ਨਾਮ ਦੇ ਉੱਤੇ ਗੱਲਾਂ ਕਰਦੇ ਨੇ, ਉਹੀ ਲੋਕਾਂ ਨੂੰ ਆ ਕੇ ਡੰਕ ਮਾਰਦੇ ਨੇ। ਕੱਲਾ ਫੂਲਕਾ ਹੀ ਹੈ ਜਾਂ ਹੋਰ ਵੀ ਹੈਗੇ ਇਸੇ ਕਤਾਰ ਦੇ ਵਿੱਚ ਜਿਹੜੇ ਤੁਸੀਂ? ਬੜੇ ਨੇ ਜੀ, ਇਹ ਜਿਹੜੇ ਕਈ ਨੇ ਜੀ। ਮੈਂ ਹੁਣ ਨਾਮ ਲੈਣ ਲੱਗਾ ਤੇ ਨਾਮ ਹੀ ਲਿਸਟ ਹੀ ਬਹੁਤ ਵੱਡੀ ਹੈ। ਕਰਨੈਲ ਸਿੰਘ ਪੀਰ ਮੁਹੰਮਦ ਅੱਜ ਤੱਕ ਲੜਾਈ ਲੜਦਾ ਕਹਿੰਦਾ ਮੈਂ ਰਿਹਾ। ਬਾਹਰੋਂ ਪੈਸਾ ਲਿਆ ਕੇ ਕੀ ਫੈਸਲੇ ਕਰਾ ਲਏ, ਕਦੀ ਕਿਹੜੀ ਝੋਲੀ 'ਚ, ਕਦੀ ਕਿਹੜੀ ਝੋਲੀ 'ਚ, ਕਦੀ ਕਿਹੜੀ ਝੋਲੀ। ਪੰਥਕ ਝੋਲੀ 'ਚ ਕੌਣ ਹੈ? ਪੰਥ ਦੀ ਝੋਲੀ 'ਚ ਕੌਣ ਬੈਠਾ ਹੈਗਾ? ਪੰਥ ਦੀ ਝੋਲੀ ਕਿੱਥੇ ਆ? ਪੰਥ ਦੀ ਝੋਲੀ ਤੇ ਖਾਲੀ ਕਰਤੀ, ਪੰਥ ਦੀ ਝੋਲੀ ਦਾ ਉਜਾੜ ਕੇ ਰੱਖਤੀ। ਗੁਰੂ ਗੋਬਿੰਦ ਸਿੰਘ ਜੀ ਦਾ, ਮਹਾਰਾਜ ਦਾ ਵੰਸ਼ ਜਿਹੜੀ ਚੱਲ ਰਹੀ ਹੈ, ਜਿਹੜੇ ਸਿੱਖ, ਜਿਹੜੇ ਬੱਚਿਆਂ ਦੇ ਗਲਾਂ 'ਚ ਟਾਇਰ ਪਏ ਨੇ, ਉਹਨਾਂ ਦਾ ਵੰਸ਼ ਤਾਂ ਇਹਨਾਂ ਨੇ ਉਜਾੜ ਕੇ ਰੱਖਤਾ ਹੈ ਸਾਰੇ ਸਿਆਸੀ ਲੀਡਰਾਂ ਨੇ। ਸਿਆਸਤ ਮੁਫਾਦ ਦੇ ਲਈ ਇਸ ਲੀਡਰਾਂ ਨੇ ਇੱਕ ਸਿੱਖ ਕੌਮ ਨੂੰ ਛਿੱਕੇ ਟੰਗ ਕੇ ਰੱਖ। ਤੁਸੀਂ ਕਹਿੰਦੇ ਹੋ ਪੀਰ ਮੁਹੰਮਦ ਨੇ ਵੀ 84 ਕਤਲੇਆਮ ਤੇ ਸਿਆਸਤ ਕੀਤੀ ਹੈ, ਤੇ ਤੁਹਾਨੂੰ ਜਦੋਂ ਬੁਲਾਉਂਦੇ ਰਹੇ ਸੀ ਤੁਸੀਂ ਤੇ ਇਕੱਠ ਲੈ ਕੇ ਉਹਨਾਂ ਨੂੰ ਸਮਰਥਨ ਕਰਦੇ? ਉਹ ਸਾਨੂੰ ਜਦੋਂ ਚੀਜ਼ਾਂ ਪਤਾ ਚੱਲੀਆਂ ਤਾਂ ਹੀ ਤਾਂ ਅਸੀਂ ਕਿਨਾਰੇ ਕੀਤੇ। ਔਰ ਬਾਹਰਲੇ ਸਿੱਖਾਂ ਨੇ ਕਰਵਾਏ ਨੇ, ਬਾਹਰ ਬੈਠੇ ਦੇਸ਼ਾਂ ਦੇ ਅੰਦਰ ਸਿੱਖਾਂ ਨੇ। ਜਿਸ ਤਰ੍ਹਾਂ ਕੇਜਰੀਵਾਲ ਨੂੰ ਸਾਡੇ ਸਿਰ ਤੇ ਲਿਆ ਕੇ ਬਿਠਾਉਣ ਵਾਸਤੇ ਫੰਡ ਭੇਜੇ ਗਏ, ਸਾਨੂੰ ਤਾਂ ਪਤਾ ਨਹੀਂ ਸੀ। ਅਸੀਂ ਤਾਂ ਹੁਣ ਇਹ ਚੀਜ਼ਾਂ ਨੂੰ ਸਮਝਣ ਲੱਗ ਗਿਆ ਕਿ ਇਹ ਕੀ ਕੀਤਾ। ਅਸੀਂ ਕਹਿੰਦੇ ਰਹੇ ਕਿ ਇਹ ਫੰਡ, ਜੇ ਤੁਸੀਂ ਨਵੰਬਰ 1984 ਦੇ ਪਰਿਵਾਰਾਂ ਦੀ ਮਦਦ ਕਰਨਾ ਚਾਹੁੰਦੇ ਹੋ, ਉਹਨਾਂ ਦੀ ਐਜੂਕੇਸ਼ਨ ਵਾਲੇ ਪਾਸੇ ਧਿਆਨ ਦਿਓ, ਉਹਨਾਂ ਦੇ ਬੱਚਿਆਂ ਦੀ ਪੜ੍ਹਾਈ ਵਾਲੇ ਪਾਸੇ ਧਿਆਨ ਦਿਓ, ਬੱਚਿਆਂ ਦੇ ਪਰਿਵਾਰ ਨੂੰ ਸਾਂਭੋ, ਸਿੱਧੇ ਸਾਂਭੋ। ਪਰ ਕਿਸੇ ਨੇ ਨਹੀਂ। ਇਹ ਸਿਆਸੀ ਲੀਡਰਾਂ ਨੇ ਉਸ ਨਾਮ ਦੇ ਉੱਤੇ ਪੈਸਾ ਇਕੱਠਾ ਕਰਕੇ ਸਾਡੇ ਪਰਿਵਾਰਾਂ ਦੇ ਨਾਮ ਦੇ ਉੱਤੇ ਸਿਆਸੀ ਰੋਟੀਆਂ ਹੀ ਸੇਕੀਆਂ।
ਪਾੜੀਆ ਸਾਹਿਬ ਇੱਕ ਮੈਂ ਪੋਲੀਟੀਕਲ ਸਵਾਲ ਕਰਨਾ ਚਾਹੁੰਦਾ ਕਿ ਜਦੋਂ ਬੀਜੇਪੀ ਨੂੰ ਜੁਆਇਨ ਕਰ ਰਹੇ ਸੀ ਫੂਲਕਾ ਸਾਹਿਬ ਤਾਂ ਉਸ ਵੇਲੇ ਉਹ ਜ਼ਿਕਰ ਕਰ ਰਹੇ ਸੀ ਕਿ ਜਿਹੜਾ 84 ਕਤਲੇਆਮ ਦੇ ਵੇਲੇ ਇੱਕ ਭਾਜਪਾ ਸਮਰਥਕ ਸੀਗਾ ਜਿਹੜੇ ਪਰਿਵਾਰ ਨੇ ਸਾਡੀ ਜਾਨ ਬਚਾਈ, ਉਹਨਾਂ ਬਹੁਤ ਸਾਰੇ ਗੁਣ ਇੱਦਾਂ ਦੇ ਗਾਇਨ ਕੀਤੇ। ਕੀ ਲੱਗਦਾ ਕਿ ਸੱਚਮੁੱਚ ਕੋਈ ਬੈਕਗਰਾਊਂਡ ਤੋਂ ਤੁਸੀਂ ਲੰਬੇ ਸਮੇਂ ਤੋਂ ਜਾਣਦੇ ਹੋ ਫੂਲਕਾ ਸਾਹਿਬ ਨੂੰ, ਪਹਿਲਾਂ ਵੀ ਇਸ ਘਟਨਾ ਦਾ ਜ਼ਿਕਰ ਹੋਇਆ ਜਾਂ ਉਹਨਾਂ ਨੇ ਕੱਲ੍ਹ ਹੀ ਪੀਸੀ ਦੇ ਵਿੱਚ ਕੀਤਾ ਜ਼ਿਕਰ? ਦੇਖੋ, ਨਾ ਸਿੱਖ ਹਿੰਦੂ ਦੇ ਖਿਲਾਫ ਹੈ, ਨਾ ਸਿੱਖ ਮੁਸਲਮਾਨ ਦੇ ਖਿਲਾਫ ਹੈ, ਨਾ ਸਿੱਖ ਈਸਾਈ ਦੇ ਖਿਲਾਫ ਹੈ, ਪਰ ਸਿੱਖ ਜਿਹੜੀ ਗੰਦੀ ਸਿਆਸਤ ਤੇ ਜਿਹੜੇ ਸਾਡੇ ਉੱਤੇ ਕਿਸੇ ਵੀ ਤਰੀਕੇ ਦੇ ਹਮਲਾਵਰ ਬਣ ਕੇ ਆਉਂਦੇ ਨੇ ਉਸ ਦੇ ਖਿਲਾਫ ਜ਼ਰੂਰ ਸਿੱਖ ਰਿਹਾ, ਕਿਸੇ ਵੀ ਰੂਪ 'ਚ ਹੋਏ। ਸਾਡੇ ਉੱਪਰ ਬੀਜੇਪੀ ਨੇ ਵੀ ਹਮਲਾ ਕੀਤਾ। ਬੀਜੇਪੀ ਦੀ ਕਮਲਾ ਵਰਮਾ MLA ਰਹੀ ਆ, ਉਹ MLA ਨੇ ਸਾਡੇ ਪਰਿਵਾਰਾਂ ਨੂੰ ਆਪ ਅਗਵਾਈ ਕਰਕੇ ਸਾਡੇ ਪਰਿਵਾਰਾਂ ਦੇ ਮਕਾਨਾਂ ਨੂੰ ਅੱਗਾਂ ਲਵਾਈਆਂ ਨੇ। ਅੱਜ ਉੱਥੇ ਦਾ MC ਹੈਗਾ ਬੀਜੇਪੀ ਦਾ ਲੀਡਰ, ਇਹ ਕਹਿੰਦੇ ਬੀਜੇਪੀ ਵਾਲਿਆਂ ਨੇ ਨਹੀਂ ਕੀਤਾ। MC ਨੇ, ਇੱਕ ਨਹੀਂ ਕਈ MC ਨੇ ਬੀਜੇਪੀ ਦੇ ਜਿਨ੍ਹਾਂ ਨੇ ਸਾਡਾ ਕਤਲੋਗਾਰਤ ਕੀਤੀ ਹੈਗੀ ਹੈ। ਇਹ ਉਸ ਟਾਈਮ ਕਾਂਗਰਸ ਦੇ ਵਿੱਚ ਚਲੋ ਉਹ ਇਹ ਗੱਲਾਂ ਦੇ ਨਾਲ ਇੱਕ ਹੋਰ ਗੱਲ ਹੈ, ਕਿੰਨੇ ਸਾਲ ਹੋ ਗਏ, 42 ਸਾਲ ਵਿੱਚ ਕਿਹੜਾ ਬੰਦਾ ਪਾਰਲੀਮੈਂਟ 'ਚ ਖੜਾ ਹੋ ਕੇ ਹਿੰਦੂ ਪਰਿਵਾਰ ਦਾ, ਹਿੰਦੂ ਨਾਲ ਕਹਿੰਦਾ ਹੋਇਆ ਕਿ ਮੈਂ ਕੱਟੜ ਹਿੰਦੂ ਹੈਗਾ, ਮੈਂ ਕੱਟੜ ਸ਼ਿਵ ਸੈਨਾ ਵਾਲਾ, ਮੈਂ ਕੱਟੜ ਬਾਲ ਠਾਕਰੇ ਦੀ ਪਾਰਟੀ ਵਾਲਾ, ਉਹਨੇ ਪਾਰਲੀਮੈਂਟ 'ਚ ਖੜਾ ਹੋ ਕੇ ਨਵੰਬਰ 1984 ਦੀ ਗੱਲ ਕੀਤੀ ਹੋਏ? ਦਰਬਾਰ ਸਾਹਿਬ ਦੀ ਗੱਲ ਜਾਂ ਭਿੰਡਰਾਂ ਵਾਲੇ ਦੇ ਖਿਲਾਫ ਗੱਲ ਹੋ ਸਕਦੀ ਹੈ, ਪਰ ਜਿਹੜੇ 3-3 ਮਹੀਨੇ ਦੇ ਬੱਚੇ ਨੂੰ ਅੱਗ ਲਗਾਈ ਗਈ, ਉਹਨਾਂ ਨੂੰ ਫੂਕਿਆ ਗਿਆ, ਜਿਹੜੀਆਂ ਪੱਤਾਂ ਲੁੱਟੀਆਂ ਗਿਆ। ਦਿੱਲੀ ਦਾ ਇਹ ਫੈਸਲਾ ਨਹੀਂ ਹੈ, ਬਾਕੀ ਸਟੇਟਾਂ 'ਚ ਬੜਾ ਕਤਲੋਗਾਰਤ ਹੋਇਆ, ਉਹ ਕਦੋਂ ਸ਼ੁਰੂ ਹੋਣਾ ਤੇ ਕਦੋਂ ਖਤਮ ਹੋਣਾ। ਬੰਦੇ ਮਰ ਗਏ। ਇੱਥੇ ਜਿੰਦਾ ਸ਼ਹੀਦ ਰਿਹਾ ਬਲੌਂਗੀ ਦੇ ਅੰਦਰ, ਪਹਿਲੇ ਡੇਰਾਬੱਸੀ ਰਿਹਾ, ਫਿਰ ਬਾਅਦ 'ਚ ਉੱਥੇ ਰਿਹਾ, 80% ਸੜ ਗਿਆ। ਉਹਦੇ ਟਰੱਕ 'ਚ ਹੀ ਉਹਨੂੰ ਸੱਟ ਕੇ ਤੇ ਉਹਨੂੰ ਅੱਗ ਲਗਾ ਦਿੱਤੀ ਗਈ। ਉਹਦੇ ਭਰਾ ਉੱਥੇ ਅੰਦਰ ਸ਼ਹੀਦ ਹੋ ਗਿਆ ਤੇ ਉਹ ਦੂਜਾ 80% ਜਿੰਦਾ ਸ਼ਹੀਦ ਇੱਥੇ ਰਿਹਾ ਗਾ। ਕਿੰਨੇ 15 ਸਾਲ ਉਹਨੇ ਉਹ ਜ਼ਿੰਦਗੀ ਜਿੰਦਾ ਸ਼ਹੀਦ ਦੇ ਨਾਮ ਦੇ ਉੱਤੇ ਚਲਾਈ ਹੈਗੀ ਹੈ, ਭੋਗੀ ਹੈਗੀ ਆ, ਤੇ ਉਹਨਾਂ ਨੂੰ ਕੀ ਇਨਸਾਫ ਲੈ ਕੇ ਦਿੱਤਾ? ਫੁਲਕਾ ਸਾਹਿਬ ਕੁਐਸਚਨ ਨੇ ਫੁਲਕਾ ਸਾਹਿਬ ਨੂੰ, ਉਹ ਕਿੱਥੇ ਗਏ ਉਹ ਲੋਕ ਜਿਨ੍ਹਾਂ ਨੂੰ ਅਸੀਂ ਤੁਹਾਡੇ ਉੱਥੇ ਦਿੱਲੀ ਪੇਸ਼ ਕਰਦੇ ਰਹੇ ਹਾਂ? ਤੁਸੀਂ ਅੱਜ ਬੀਜੇਪੀ ਜੁਆਇਨ ਕੀਤੀ ਹੈ, ਕਿਸੇ ਇੱਕ ਦੇ ਕਿਸੇ 4 ਦੇ ਫਾਂਸੀ ਕਿਸੇ ਨੂੰ ਕੁਝ ਕਰਵਾ ਤਾਂ ਦਿੰਦੇ। ਦੁੱਖ ਇਹ ਆ, ਕੋਈ ਵੀ ਕਿਸੇ ਵੀ ਖੇਤਰ ਦੇ ਨਾਲ ਕੋਈ ਕਾਬਲ ਜਾਂ ਕੋਈ ਸਕਸੈਸਫੁਲ ਕੋਈ ਵੀ ਸ਼ਖਸੀਅਤ ਹੋਵੇ ਤਾਂ ਉਹਨੂੰ ਆਪਣੇ ਖੇਤਰ ਦੇ ਵਿੱਚ ਵਿਚਰਨ ਵਾਸਤੇ ਬਹੁਤ ਸਾਰੀ ਲੰਬੀ ਮਿਹਨਤ ਕਰਨੀ ਪੈਂਦੀ ਹੈ। ਫੂਲਕਾ ਸਾਹਿਬ ਨੇ ਬਹੁਤ ਲੰਬਾ ਸਮਾਂ ਸਟਰਗਲ ਕੀਤੀ ਇਹਨਾਂ ਕੇਸਾਂ ਤੇ, ਨਾਮ ਵੀ ਬਣਿਆ ਸੀ, ਬਾਹਰ ਦੀਆਂ ਸੰਗਤਾਂ ਦੇ ਵੱਲੋਂ ਵੀ ਸਮਰਥਨ ਮਿਲਿਆ ਸੀ। ਕੀ ਲੱਗਦਾ ਕਿ ਫੂਲਕਾ ਸਾਹਿਬ ਦਾ ਬੀਜੇਪੀ ਦੇ ਵਿੱਚ ਜਾਣਾ ਖੁਦ ਦਾ ਡਿਸੀਜਨ ਆ ਜਾਂ ਫਿਰ ਕਿਸੇ ਤਰ੍ਹਾਂ ਦਾ ਕੋਈ ਪ੍ਰੈਸ਼ਰਾਈਜ਼ ਹੋ ਕੇ ਕੋਈ ਮਜਬੂਰੀ ਹੋ ਸਕਦੀ ਹੈ ਜੀ? ਪਰਿਵਾਰ ਨੂੰ ਵਧਾਉਣਾ, ਪਰਿਵਾਰ ਦੇ ਅੱਗੇ ਕੋਈ ਨਵਾਂ ਲਾ ਲੈਣਾ, ਉਹ ਚੀਜ਼ ਹੋ ਸਕਦੀ ਹੈ। ਕੌਮ ਖੇਰੂ ਕਰਾਤੀ ਇਹਨਾਂ ਲੋਕਾਂ ਨੇ, ਕੌਮ ਦਾ ਕੋਈ ਇਹਨਾਂ ਨੂੰ ਦਰਦ ਨਹੀਂ ਰਿਹਾ। ਕਮੇਟੀ, ਸ਼੍ਰੋਮਣੀ ਕਮੇਟੀ ਵਾਲੇ ਲੈ ਲਓ, ਇਹਨਾਂ ਨੂੰ ਕੀ ਦਰਦ ਹੈ? ਮੈਂ ਉਦੋਂ ਪਿੱਛੇ ਪੰਜੋਖੜਾ ਸਾਹਿਬ ਮੈਨੂੰ ਉੱਥੇ ਪ੍ਰਧਾਨ ਹੈ ਝਿੰਗੜਾ ਜੀ, ਉਹਨਾਂ ਨਾਲ ਮੈਂ ਗੱਲ ਕੀਤੀ। ਮੈਂ ਕਿਹਾ ਨਵੰਬਰ ਦੇ ਉੱਤੇ ਤੁਸੀਂ ਕੀ ਗੱਲ ਕੀਤੀ ਹੈ, ਤੁਸੀਂ ਅੱਜ ਤੱਕ ਦੱਸੋ ਕੀ ਕੀਤਾ ਹੈਗਾ? ਇੱਥੇ ਕਾਂਗਰਸ ਦਾ ਪ੍ਰਧਾਨ ਰਾਜਾ ਆਪਣੇ ਆਪ ਨੂੰ ਕਹਿੰਦਾ ਵੜਿੰਗ, ਮੈਂ ਰਾਜਾ ਵਾਂ, ਮੈਂ ਵੜਿੰਗ ਆ, ਮੈਂ MLA, ਮੈਂ ਪ੍ਰਧਾਨ ਆ ਕਾਂਗਰਸ ਦਾ। ਮੱਧ ਪ੍ਰਦੇਸ਼ ਦੀ ਇਲੈਕਸ਼ਨ 'ਚ ਕਮਲਨਾਥ ਦੇ ਹੱਕ 'ਚ ਜਾ ਕੇ ਕਹਿੰਦਾ ਸਿੱਖ ਤੇ ਐਵੇਂ ਕਈ ਕੁਛ ਲੋਕ ਨੇ ਜਿਹੜੇ ਇਹ ਗੱਲ ਕਰ ਰਹੇ ਨੇ। ਤੇਰੇ ਘਰ ਦਾ ਮਰਿਆ ਹੋਏ, ਤੇਰੇ ਪਰਿਵਾਰ, ਤੇਰੀ ਮਾਂ ਭੈਣ ਦੀ ਇੱਜ਼ਤ ਪੱਤ ਲੁੱਟੀ ਹੋਏ ਤੇ ਤੈਨੂੰ ਪਤਾ ਹੈ, ਤੂੰ ਕਦੀ ਨਾ ਇਹ ਗੱਲ ਕਹਿੰਦਾ ਕਿ ਕਮਲਨਾਥ ਬੇਕਸੂਰ ਹੈਗਾ। ਸਾਡੇ ਕਈ ਲੀਡਰ ਨੇ ਜਿਨ੍ਹਾਂ ਨੇ ਪੱਗਾਂ ਸਿਰ ਫਸਾਏ ਨੇ, ਆਪਣੇ ਆਪ ਨੂੰ ਕਹਿੰਦੇ ਸਿੱਖ ਨੇ, ਪੱਗਾਂ ਬੰਨਦੇ ਨੇ, ਆ ਕੇ ਰਾਹੁਲ ਗਾਂਧੀ ਵਰਗਿਆਂ ਦੇ ਸਿਰ ਤੇ ਪੱਗ ਬੰਨ ਲੈਂਦੇ ਨੇ, ਆ ਕੇ ਮੋਦੀ ਵਰਗਿਆਂ ਦੇ ਸਿਰ ਤੇ ਪੱਗ ਬੰਨ ਲੈਂਦੇ ਨੇ। ਪਰ ਪੱਗ ਦੀ ਮਹੱਤਤਾ, ਸਿਰੋਪਾ ਦੀ ਮਹੱਤਤਾ ਇਹ ਕਮੇਟੀਆਂ ਨੇ ਰੋਲ ਕੇ ਰੱਖ ਦਿੱਤੀ ਹੈਗੀ। ਸ੍ਰੀ ਸਾਹਿਬ ਇਹ ਗੁਰਦੁਆਰਿਆਂ ਦੇ ਅੰਦਰ ਦੇਣ ਲੱਗ ਗਏ, ਜਿਹੜੀਆਂ ਸ੍ਰੀ ਸਾਹਿਬ ਸਾਡੇ ਧੋਨਾਂ ਦੇ ਵੱਜੀਆਂ ਨੇ। ਕਦੀ ਕੋਈ ਬੋਲਿਆ? ਅੱਜ ਰਾਗੀ ਕਾਨਪੁਰੀ ਸਾਹਿਬ ਉਹ ਬੋਲਿਆ ਕਰਦੇ ਆ ਇਸ ਬਾਰੇ। ਜਾ ਕਿੱਥੇ ਰਹੀ ਹੈ ਕੌਮ? ਲੋਕਾਂ ਨੂੰ ਅੱਜ ਅਸੀਂ ਇੱਕ ਅਪੀਲ ਹੈ
ਅੱਜ ਪੰਜਾਬ ਦੀ ਸਿਆਸਤ ਜੇ ਤੁਸੀਂ ਸਿਰਜਣੀ ਹੈ, ਪੰਜਾਬ ਦੇ ਲੋਕਾਂ ਨੇ ਇਕੱਠੇ ਹੋਣਾ ਤੇ ਤੁਹਾਨੂੰ ਸਾਰਿਆਂ ਨੂੰ ਧਾਰਮਿਕ ਲੋਕ, ਜਿਹੜੇ ਲੋਕ ਕਹਿੰਦੇ ਨੇ ਕਿ ਅਸੀਂ ਧਾਰਮਿਕ ਆ, ਅਸੀਂ ਸਿਆਸਤ 'ਚ ਨਹੀਂ ਆਣਾ, ਫਿਰ ਤੁਸੀਂ ਗੁਰੂ ਹਰਗੋਬਿੰਦ ਸਿੰਘ ਸਾਹਿਬ ਨੂੰ ਨਹੀਂ ਮੰਨਦੇ ਹੈਗੇ। ਜਿਹੜੇ ਲੋਕ ਧਾਰਮਿਕ ਆਪਣੇ ਆਪ ਨੂੰ ਕਹਿੰਦੇ ਨੇ ਔਰ ਸਿਆਸਤ ਵਿੱਚ ਨਹੀਂ ਆਣਾ ਚਾਹੁੰਦੇ, ਉਹ ਗੁਰੂ ਹਰਗੋਬਿੰਦ ਸਿੰਘ ਜੀ ਦੇ ਮਹਾਰਾਜ ਦੇ ਸਿਧਾਂਤ ਨੂੰ ਨਹੀਂ ਮੰਨਦੇ, ਉਹ ਅਕਾਲ ਤਖਤ ਸਾਹਿਬ ਨੂੰ ਸਮਝ ਲਓ ਨਹੀਂ ਮੰਨ ਰਹੇ। ਇਸ ਕਰਕੇ ਪੰਜਾਬ ਦੇ ਲੋਕਾਂ ਨੂੰ, ਆਵਾਮ ਨੂੰ ਅਪੀਲ ਹੈ, ਅੱਜ ਆਓ ਪੰਜਾਬ ਨੂੰ ਬਚਾਉਣਾ, ਪੰਜਾਬ ਦੀ ਖੇਤਰੀ ਪਾਰਟੀ ਬਣਾਓ, ਇੱਕ ਪਲੇਟਫਾਰਮ 'ਤੇ ਇਕੱਠੇ ਹੋਵੋ। ਜਿਸ ਤਰ੍ਹਾਂ ਜਦੋਂ ਪੰਜਾਬ ਨੇ ਜਦੋਂ ਦਿੱਲੀ ਦਾ ਵੱਲ ਕੂਚ ਕੀਤਾ ਸੀ ਤਾਂ ਸਾਰੀਆਂ ਸਿਆਸੀ ਜਿਹੜੇ ਉਸ ਟਾਈਮ ਦੀਆਂ ਜਥੇਬੰਦੀਆਂ ਸੀ, ਜਿੰਨੇ ਵੀ ਧੜੇ ਸੀ ਸਿੱਖਾਂ ਦੇ, ਉਹ ਸਾਰੇ ਇੱਕ ਪਲੇਟਫਾਰਮ 'ਤੇ ਇਕੱਠੇ ਹੋ ਕੇ, ਉਹਨਾਂ ਦੇ ਤਰੀਕੇ ਅਲੱਗ-ਅਲੱਗ ਹੋ ਸਕਦੇ ਨੇ ਪਰ ਕੌਮ ਨੂੰ ਬਚਾਉਣ ਦੇ ਲਈ ਇੱਕ ਪਲੇਟਫਾਰਮ 'ਤੇ ਗੱਲ ਕਰੋ। ਜੇ ਸਰਦਾਰ ਸਿਮਰਨਜੀਤ ਸਿੰਘ ਮਾਨ ਖਾਲਿਸਤਾਨ ਦੀ ਗੱਲ ਕਰਦਾ, ਮੈਂ ਖਾਲਿਸਤਾਨ ਦਾ ਹਾਮੀ ਹੋ ਸਕਦਾ, ਜਿਹੜਾ ਨਹੀਂ ਹਾਮੀ ਪਰ ਉਹਨੂੰ ਵੀ ਗਲਤ ਵਕੜੀ 'ਚ ਲੈ ਕੇ ਕੌਮ ਨੂੰ ਨਵੇਂ ਤਰੀਕੇ ਨਾਲ ਪੰਜਾਬ ਦੀ ਸਿਆਸਤ ਸਿਰਜਣੀ ਪਏਗੀ, ਪੰਜਾਬ ਦਾ ਭਲਾ ਤਦ ਹੋ ਸਕਦਾ। ਬਿਲਕੁਲ, ਤਮਾਮ ਸਾਰੇ ਸਵਾਲਾਂ ਨੂੰ ਲੈ ਕੇ ਗੱਲਬਾਤ ਕੀਤੀ ਹੈ ਤਾਂ ਸਿੱਖ ਨਸਲਕੁਸ਼ੀ ਪੀੜਤ ਵੈਲਫੇਅਰ ਸੇਵਾ ਸੁਸਾਇਟੀ ਦੇ ਪ੍ਰੈਜ਼ੀਡੈਂਟ ਸਾਹਿਬ ਭਾਟੀਆ ਸਾਹਿਬ ਦੇ ਨਾਲ ਗੱਲਬਾਤ ਕੀਤੀ ਹੈ ਤਾਂ ਉਹਨਾਂ ਨੇ ਖਾਸ ਤੌਰ 'ਤੇ ਫੂਲਕਾ ਸਾਹਿਬ ਦਾ ਬੀਜੇਪੀ ਜੁਆਇਨ ਕਰਨ ਨੂੰ ਲੈ ਕੇ ਨਿਖੇਧੀ ਕੀਤੀ ਹੈ। ਤਮਾਮ ਸਾਰੇ ਵਿਸ਼ਿਆਂ ਦੇ ਬਾਬਤ ਅੱਗੇ ਵੀ ਗੱਲਬਾਤ ਲੈ ਕੇ ਹਾਜ਼ਰ ਹੋਵਾਂਗੇ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।